ਸਤਿ ਸ਼੍ਰੀ ਅਕਾਲ। PPTV ਦੇ ਨਾਲ ਮੈਂ ਇਰਫਾਨ ਸਮੋਰ। ਅਸੀਂ ਇਸ ਟਾਈਮ ਗੁਰਦੁਆਰਾ ਕਰਤਾਰਪੁਰ ਸਾਹਿਬ ਮੌਜੂਦ ਹਾਂ ਔਰ ਇਸ ਟਾਈਮ ਮੇਰੇ ਨਾਲ ਮੇਰੀਆਂ ਦੋ ਬੜੀਆਂ ਪਿਆਰੀਆਂ ਭੈਣਾਂ ਮੌਜੂਦ ਨੇ, ਚੜ੍ਹਦੇ ਪੰਜਾਬ ਤੋਂ ਆਈਆਂ ਨੇ। ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਤੇ ਪਾਕਿਸਤਾਨ 'ਚ ਤੁਹਾਨੂੰ ਵੈਲਕਮ ਕਹਿੰਦੇ ਆ। ਅੱਛਾ, ਤੇ ਫਸਟ ਟਾਈਮ ਪਾਕਿਸਤਾਨ ਆਉਣ ਹੋਇਆ? ਅੱਛਾ, ਤੇ ਆਪਸ ਕੀ ਰਿਲੇਸ਼ਨ ਆ ਤੁਹਾਡਾ? ਅਸੀਂ ਟਵਿਨ ਸਿਸਟਰ ਹਾਂ। ਟਵਿਨਸ ਹੋ? ਅੱਛਾ, ਤੁਸੀਂ ਤਾਂ ਛੋਟੇ ਲੱਗ ਰਹੇ ਹੋ। ਛੋਟੀ ਹੈ, 2 ਮਿੰਟ ਛੋਟੀ ਹੈ। 2 ਮਿੰਟ 2 ਮਿੰਟ ਦਾ ਵੈਸੇ ਇਹਨਾਂ ਨੇ ਬੜਾ ਮਾਰਜਨ ਲਿਆ, ਬੜਾ ਪਾਇਆ। ਤੇ ਤੁਸੀਂ ਕਰਦੇ ਕੀ? ਅਸੀਂ ਆਰਕੀਟੈਕਟ ਹਾਂ ਦੋਨੋਂ ਹੀ? ਦੋਨੋਂ ਆਰਕੀਟੈਕਟ। ਅੱਛਾ, ਪੜੀਆਂ ਵੀ ਇਕੱਠੇ ਹੀ ਹੋਣਾ? ਹਾਂਜੀ। ਅੱਛਾ, ਤੇ ਨਾਮ ਕੀ ਹੈ ਤੁਹਾਡਾ? ਮੇਰਾ ਸਿਮਰਪ੍ਰੀਤ। ਅੱਛਾ ਸਾਹਿਬ। ਅੱਛਾ, ਤੇ ਜੌਬ ਵਗੈਰਾ ਇਕੱਠੇ ਹੀ ਕਰਦੇ ਜਾਂ ਅਲੱਗ-ਅਲੱਗ? ਡਿਫਰੈਂਟ। ਅੱਛਾ, ਡਿਫਰੈਂਟ ਨੇ। ਉਹ ਫਿਰ ਕਿਦਾਂ ਡਿਫਰੈਂਟ ਹੋ ਗਏ? ਅਸੀਂ ਡਿਫਰੈਂਟ ਆਫਿਸ ਵਿੱਚ ਕਰ ਰਹੇ ਹਾਂ ਬਟ ਅੱਛਾ, ਤੇ ਇਕੱਠੇ ਨਹੀਂ ਮਿਲੇ? ਨਹੀਂ ਮਿਲੇ ਸੀ ਬਟ ਅਸੀਂ ਸਕੂਲਿੰਗ ਔਰ ਕਾਲਜ ਸਾਰਾ ਇਕੱਠੇ ਹੀ ਕੀਤਾ ਹੈ। ਇਵਨ ਕਿ ਰੋਲ ਨੰਬਰ ਵੀ ਅੱਗੇ ਪਿੱਛੇ ਹੀ ਸੀ, ਤੇ ਹੋ ਗਿਆ ਬਹੁਤ ਜ਼ਿਆਦਾ ਇਕੱਠੇ ਹੋ ਗਿਆ। ਸਾਡੇ ਚੈਨਲ 'ਚ 2 ਟਵਿਨਸ ਸਿਸਟਰਸ ਨੇ ਤੁਹਾਡੇ ਤਰ੍ਹਾਂ ਹੀ, ਤੇ ਉਹ ਨਾ ਪ੍ਰੋਡਿਊਸਰਸ ਨੇ। ਅੱਛਾ, ਤੇ ਉਹ ਜਿੱਥੇ ਇੱਕ ਨੂੰ ਆਫਰ ਆਇਆ ਨਾ ਤਾਂ ਇੱਕ ਇਕੱਲੀ ਨਹੀਂ ਜਾਂਦੀ। ਉਹ ਕਹਿੰਦੀ ਜੀ ਜਿੱਥੇ ਵੀ ਅਸੀਂ ਜਾਵਾਂਗੀਆਂ ਦੋਵੇਂ ਇਕੱਠੀਆਂ ਹੀ ਜਾਵਾਂਗੇ। ਸਾਡਾ ਵੀ ਇਹੀ ਸੀਗਾ। ਤੁਹਾਡਾ ਵੀ ਇਹੀ ਸੀ? ਸਾਡਾ ਵੀ ਇਹੀ ਤੇ ਫਿਰ ਕਿੰਜ ਅਲੱਗ-ਅਲੱਗ ਹੋਏ? ਨਹੀਂ, ਅਲੱਗ-ਅਲੱਗ ਨਹੀਂ ਹੋਏ। ਅਸੀਂ ਜਸਟ ਐਕਸਪੀਰੀਅੰਸ ਲਈ ਥੋੜੇ ਟਾਈਮ ਲਈ ਅਲੱਗ-ਅਲੱਗ ਕੰਮ ਕਰ ਰਹੇ ਹਾਂ, ਬਾਅਦ 'ਚ ਅਸੀਂ ਇਕੱਠੇ ਹੀ ਕੰਮ ਕਰ ਰਹੇ ਹਾਂ। ਅੱਛਾ, ਅਲੱਗ-ਅਲੱਗ ਰਹਿੰਦੇ ਤਾਂ ਜ਼ਿਆਦਾ ਪਰਸਨਲ ਗਰੋਥ ਹੁੰਦੀ ਹੈ। ਇਹ ਸਾਡਾ ਆਪਣਾ ਮਨ ਹੈ ਕਿ ਇਕੱਠੇ ਰਹਿੰਦੇ ਤਾਂ ਥੋੜਾ ਦੋਨਾਂ ਨੂੰ ਖੁੱਲ੍ਹਣ ਦਾ ਮੌਕਾ ਨਹੀਂ ਮਿਲਦਾ। ਐਂਡ ਅਲੱਗ-ਅਲੱਗ ਰਹਿੰਦੇ ਤਾਂ ਫਰੈਂਡ ਸਰਕਲ ਵੀ ਜ਼ਿਆਦਾ ਵੱਧਦਾ ਹੈ। ਅੱਛਾ, ਫਰੈਂਡਸ ਵੀ ਫਿਰ ਅਲੱਗ-ਅਲੱਗ ਹੁੰਦੇ ਆ। ਅੱਛਾ, ਤੇ ਇਕੱਠੇ ਅੱਛਾ ਨਹੀਂ ਹੈ ਕਿ ਇਕੱਠੇ ਇੱਕ ਸਿਸਟਰਸ ਔਰ ਫਿਰ ਨਾਲ ਫਰੈਂਡਸ਼ਿਪ ਵੀ ਹੋ ਜਾਏ ਜਾਂ ਆਪਸ ਵਿੱਚ ਬਣਦੀ ਨਹੀਂ? ਨਹੀਂ, ਬਹੁਤ ਬਣ ਰਹੀ ਹੈ ਬਹੁਤ। ਵਿੱਚ ਹੈ ਤੇ ਅਸੀਂ ਆਪਣੀ ਨੌਲੇਜ ਜੋ ਉੱਥੇ ਗੈਦਰ ਕੀਤੀ ਇੱਕ ਦੂਸਰੇ ਨਾਲ ਸ਼ੇਅਰ ਕਰਕੇ ਆਪਣਾ ਕੰਮ ਕਰ ਲੈਂਦੇ ਹਾਂ ਪੂਰਾ। ਅੱਛਾ, ਠੀਕ ਹੈ। ਤੁਹਾਡੇ ਐਜੂਕੇਸ਼ਨ ਦੇ ਬਾਰੇ ਵੀ ਗੱਲ ਕਰਾਂਗੇ, ਲੇਕਿਨ ਟਵਿਨਸ ਉੱਤੇ ਇੱਕ ਗੱਲ ਮੈਂ ਪੁੱਛਣਾ ਚਾਹ ਰਿਹਾ। ਪਾਕਿਸਤਾਨ 'ਚ ਬੜਾ ਇੱਕ ਕਨਸੈਪਟ ਹੈ, ਕਹਿੰਦੇ ਨੇ ਜੇ ਟਵਿਨਸ ਨੇ ਨਾ ਤੇ ਇੱਕ ਨੂੰ ਚੋਟ ਲੱਗੇ ਨਾ ਤੇ ਦੂਜੀ ਨੂੰ ਹੀ ਫੀਲ ਹੁੰਦਾ ਹੈ। ਇਸ ਤਰ੍ਹਾਂ ਹੁੰਦਾ? ਫੀਲ ਹੁੰਦੀ ਹੈ ਬਟ ਇਦਾਂ ਚੋਟ ਦਾ ਦਰਦ ਨਹੀਂ ਹੁੰਦਾ, ਬਟ ਪੇਨ ਹੁੰਦੀ ਹੈ ਕਿ ਉਹਨੂੰ ਪੇਨ ਹੋ ਰਹੀ ਹੈ ਤੇ ਫੀਲ ਹੁੰਦਾ ਕਿ ਲੈਟਸ ਸਪੋਜ਼ ਤੁਹਾਨੂੰ ਚੋਟ ਲੱਗੀ ਹੈ ਤੇ ਉਹਨਾਂ ਨੂੰ ਫੀਲ ਹੋਏ? ਅਗਰ ਇਹ ਰੋਏਗੀ ਤਾਂ ਮੈਂ ਵੀ ਰੋਊਂਗੀ। ਅੱਛਾ, ਉਹ ਰੋਏਗੀ ਤੇ ਤੁਸੀਂ ਐਵੇਂ ਹੀ ਰੋਏ? ਕਨੈਕਸ਼ਨ ਹੈ, ਯਾਨੀ ਫੀਲ ਹੁੰਦਾ ਹੈ, ਮਨ ਚਾਹੇਗਾ ਰੋਣ ਨੂੰ। ਚਾਹੇਗਾ ਰੋਏ। ਅੱਛਾ, ਤੇ ਫਿਰ ਇਦਾਂ ਕਦੇ ਹੋਇਆ ਕਿ ਇੱਕ ਨੂੰ ਮਤਲਬ ਨਹਾਉਣਾ ਹੋਏ ਤੇ ਉਸੇ ਨੂੰ ਡਬਲ ਨਵਾ ਦਿੱਤਾ? ਅਕਸਰ ਇਹ ਇਸ਼ੂ ਹੀ ਹੁੰਦਾ। ਤੇ ਕਨਫਿਊਜ਼ਨ ਨਹੀਂ ਹੋਇਆ ਕਦੇ ਘਰ 'ਚ? ਅੱਛਾ, ਇਹ ਤਾਂ ਖੈਰ ਤੁਹਾਡੀ ਮੰਮੀ ਨੂੰ ਪੁੱਛਣਾ ਪਏਗਾ। ਨਹੀਂ, ਬਚਪਨ 'ਚ ਮਿਲਦੀ ਸੀ ਸ਼ਕਲ, ਉਸ ਤੋਂ ਬਾਅਦ ਹੌਲੀ ਥੋੜਾ ਡਿਫਰੈਂਸ ਆ ਗਿਆ। ਅੱਛਾ, ਬਚਪਨ 'ਚ ਮਿਲਦੀ। ਹੁਣ ਤੇ ਫੀਲ ਹੋ ਰਿਹਾ ਤੁਸੀਂ ਛੋਟੇ ਲੱਗ ਰਹੇ, ਵੱਡੇ ਲੱਗ ਰਹੇ। ਅੱਛਾ, ਤੇ ਹਾਈ ਫਾਈ ਫਰਕ ਹੈ? ਹਾਂਜੀ। ਤੇ ਐਜੂਕੇਸ਼ਨ ਕਿੱਥੋਂ ਹਾਸਲ ਕੀਤੀ? ਕਿਹੜੇ ਕਾਲਜ, ਯੂਨੀਵਰਸਿਟੀ? ਗੁਰੂ ਅਮਰਦਾਸ ਪਬਲਿਕ ਸਕੂਲ ਜਲੰਧਰ। ਸਕੂਲ ਨਹੀਂ, ਯੂਨੀਵਰਸਿਟੀ ਹੈ? LPU ਕੀਤੀ ਹੈ, ਲਵਲੀ ਪ੍ਰੋਫੈਸ਼ਨਲ। ਕਿੰਨਾ ਟਾਈਮ ਹੋ ਗਿਆ ਸਾਨੂੰ? ਇਸੇ ਸਾਲ ਸਾਡੀ ਕੰਪਲੀਟ ਹੋਈ ਹੈ। ਅੱਛਾ, ਇਸੇ ਸਾਲ 21 ਚ? ਹਾਂਜੀ, ਜਸਟ ਜੂਨ 'ਚ ਹੀ ਕੰਪਲੀਟ ਹੋਈ ਹੈ ਐਂਡ ਸਪਟੈਂਬਰ 'ਚ ਅਸੀਂ ਜੌਬ ਲੱਗ ਗਏ। ਜੂਨ 'ਚ ਕੰਪਲੀਟ ਹੋਈ, ਸਪਟੈਂਬਰ 'ਚ ਜੌਬ ਸ਼ੁਰੂ ਕਰਤੀ। ਤੇ ਉੱਥੇ ਮਤਲਬ ਈਜ਼ੀਲੀ ਜੌਬ ਮਿਲ ਜਾਂਦੀ ਆ? ਸ਼ੁਰੂਆਤ ਲਈ ਥੋੜਾ ਲੱਭਣਾ ਪੈਂਦਾ ਹੈ ਬਟ ਐਕਸਪੀਰੀਅੰਸ ਹੌਲੀ ਆਉਂਦਾ ਤੇ ਪਾਕਿਸਤਾਨ 'ਚ ਤੇ ਬੜੀ ਮੁਸ਼ਕਿਲ ਨਾਲ ਮਿਲਦੀ ਹੈ ਜੌਬ। ਤੇ ਉੱਥੇ ਇੰਡੀਆ 'ਚ ਗਵਰਨਮੈਂਟ ਜੌਬ ਨੂੰ ਪ੍ਰੈਫਰ ਕਰਦੇ ਜਾਂ ਪ੍ਰਾਈਵੇਟ? ਗਵਰਨਮੈਂਟ ਜੌਬ ਨੂੰ ਪ੍ਰੈਫਰ ਕਰਦੇ। ਅੱਛਾ, ਉੱਥੇ ਵੀ? ਹਾਂਜੀ। ਇਹਦੀ ਕੀ ਵਜ੍ਹਾ? ਗਵਰਨਮੈਂਟ ਜੌਬ ਜ਼ਿਆਦਾ ਸਿਕਿਉਰ ਹੁੰਦੀ ਹੈ, ਤੁਹਾਨੂੰ ਬਾਅਦ 'ਚੋਂ ਵੀ ਉਹਦਾ ਫਾਇਦਾ ਹੁੰਦਾ ਹੈ। ਅੱਛਾ, ਐਂਡ ਪਲੱਸ ਹੌਲੀਡੇਜ਼ ਦਾ ਤਾਂ ਸਾਰਿਆਂ ਨੂੰ ਹੀ ਫਾਇਦਾ ਹੁੰਦਾ ਗਵਰਨਮੈਂਟ ਹੌਲੀਡੇਜ਼। ਅੱਛਾ, ਉਹਨੂੰ ਥੋੜਾ ਉੱਪਰ ਮੰਨਦੇ ਹੀ ਹੈ, ਸਿਕਿਉਰਿਟੀ ਜ਼ਿਆਦਾ ਹੈ, ਥੋੜੀ ਟੌਪ ਪ੍ਰਾਇੋਰਿਟੀ ਆ ਜਾਂਦੀ ਹੈ। ਤੇ ਨਕਸ਼ੇ ਵਗੈਰਾ ਬਣਾ ਲੈਂਦੇ? ਹਾਂਜੀ। ਅੱਛਾ, ਤੇ ਇਹ ਕੋਰੀਡੋਰ ਦਾ ਜਿਹੜਾ ਪੂਰੇ ਕੰਪਲੈਕਸ ਦਾ ਨਕਸ਼ਾ ਦੇਖਿਆ ਵਾ ਤੁਸੀਂ? ਹਾਂਜੀ। ਅੱਛਾ, ਇਦਾਂ ਦਾ ਤੁਹਾਨੂੰ ਬਣਾਉਣਾ ਪਿਆ ਤੇ ਬਣਾ ਲਓਗੇ? ਜੇ ਮੌਕਾ ਮਿਲੇ ਤਾਂ ਜ਼ਰੂਰ, ਕਿਉਂ ਨਹੀਂ। ਤੁਹਾਡੇ ਦੋਨਾਂ ਚੋਂ ਜ਼ਿਆਦਾ ਕੰਪੀਟੈਂਟ ਕੌਣ ਹੈ? ਕੰਪੀਟੈਂਟ ਦੋਨੋਂ ਹੀ ਹੈ। ਬੜਾ ਮੁਸ਼ਕਿਲ ਸਵਾਲ। ਨਹੀਂ, ਕੋਈ ਔਖਾ ਨਹੀਂ ਗਾ ਸਵਾਲ। ਇਹ ਜ਼ਿਆਦਾ ਕੰਪੀਟੈਂਟ ਹੈ? ਥੋੜੀ ਮਤਲਬ ਥੋੜੀ। ਅੱਛਾ, ਠੀਕ ਹੈ। ਤੇ ਸਟੱਡੀਜ਼ ਨੂੰ ਲੈ ਕੇ ਅੱਛਾ, ਇਹਦਾ ਕੋਈ ਡਰਾਇੰਗ ਨਾਲ ਵੀ ਲਿੰਕ ਹੁੰਦਾ ਹੈ ਨਾ? ਨਹੀਂ, ਡਰਾਇੰਗ ਨਾਲ ਯਾਨੀ ਡਰਾਇੰਗ ਅਗਰ ਤੁਹਾਡੀ ਅੱਛੀ ਹੋਵੇ ਤੇ ਤੁਸੀਂ ਜਾਂ ਕ੍ਰੀਏਟਿਵ ਮਾਈਂਡਡ ਹੋਵੋ। ਕ੍ਰੀਏਟਿਵ ਮਾਈਂਡਡ, ਜਿੰਨਾ ਜ਼ਿਆਦਾ ਕ੍ਰੀਏਟਿਵ ਹੋ ਉਹਨਾਂ ਤੁਸੀਂ ਜ਼ਿਆਦਾ ਡਿਜ਼ਾਈਨ ਕਰਦੇ ਹੋ, ਉਹਨਾਂ ਜ਼ਿਆਦਾ ਉੱਪਰ ਜਾਂਦੇ ਹੋ। ਦੈਟਸ ਇਟ। ਤੇ ਅੱਛਾ, ਤੁਸੀਂ ਇਹ ਦੱਸੋ ਕਿ ਸਿਟੀ 'ਚ ਰਹਿੰਦੇ ਜਾਂ ਉੱਥੇ ਵਿਲੇਜ 'ਚ? ਨਹੀਂ, ਸਿਟੀ 'ਚ। ਗਾਉਂ 'ਚ? ਅੱਛਾ, ਸਿਟੀ 'ਚ ਰਹਿੰਦੇ? ਸਿਟੀ 'ਚ। ਅੱਛਾ, ਕਿਹੜੀ ਸਿਟੀ? ਤੋਂ ਜਲੰਧਰ ਸਰ।
ਅੱਛਾ ਜਲੰਧਰ ਮਾਡਲ। ਅੱਛਾ ਜਲੰਧਰ ਦੇ ਇੱਥੇ ਕਾਫੀ ਲੋਕੀ ਆਉਂਦੇ ਨੇ, ਮਿਲਦਾ ਜੁਲਦਾ ਹੁੰਦਾ ਵਾ ਸਾਡਾ ਉਹਨਾਂ ਨਾਲ। ਤੇ ਕਿੱਦਾਂ ਦੀ ਲਾਈਫ ਆ ਉੱਥੇ ਦੀ, ਕਲਚਰ ਕੀ ਆ, ਪੰਜਾਬੀ ਕਲਚਰ, ਤੁਹਾਡੀ ਡਰੈਸਿੰਗ ਵਗੈਰਾ ਗੈਟਅਪ ਪੰਜਾਬੀ ਤੇ ਨਹੀਂ ਲੱਗਾ? ਨਹੀਂ ਹੁਣੇ ਪੰਜਾਬੀ ਨਹੀਂ ਲੱਗਾ, ਵੈਸਟਰਨ ਜਿਹਾ ਲੱਗ ਰਿਹਾ ਵਾ। ਮਿਕਸ ਹੀ ਹੈ ਸਾਰਾ। ਉਧਰ ਵੀ ਮਿਕਸ ਹੀ, ਮਤਲਬ ਜਦੋਂ ਜਿਵੇਂ ਮੈਰਿजेस ਵਗੈਰਾ ਆਉਂਦੀਆਂ ਤੇ ਸਾਰੇ ਪ੍ਰੋਪਰ ਪੰਜਾਬੀ ਡਰੈਸਅਪ 'ਚ ਹੁੰਦੇ ਐਂਡ ਗੁਰਦੁਆਰੇ ਦਾ ਕੋਈ ਫੰਕਸ਼ਨ ਹੈ, ਹਾਂਜੀ ਗੁਰਦੁਆਰੇ ਦੇ ਫੰਕਸ਼ਨਸ ਹੁੰਦੇ ਤਾਂ ਵੀ ਸਾਰੇ ਪੰਜਾਬੀ ਗੈਟਅਪ 'ਚ। ਮੈਨੂੰ ਨਾਰਮਲ ਲਾਈਫ ਸਾਰੇ ਥੋੜਾ ਵੈਸਟਰਨ ਰਹਿੰਦੇ ਆ, ਥੋੜਾ ਕੰਫਰਟੇਬਲ ਰਹਿੰਦਾ ਉਹਨਾਂ ਨੂੰ। ਬਸ ਥੋੜੀ ਸਰਦੀਆਂ ਤਾਂ ਕਰਕੇ ਅਸੀਂ ਵੈਸਟਰਨ ਚ, ਨਹੀਂ ਤਾਂ ਅਸੀਂ ਵੀ ਤੁਹਾਨੂੰ ਟ੍ਰੈਡੀਸ਼ਨਲ ਚ ਹੀ ਮਿਲਦੇ। ਅੱਛਾ ਠੀਕ ਹੈ। ਅੱਛਾ ਇਹ ਸਰਦੀਆਂ ਦੇ ਸਰਦੀਆਂ ਕਰਕੇ ਥੋੜਾ ਵੈਸਟਰਨ। ਤੇ ਅੱਛਾ ਦੂਜਾ ਇਹ ਹੁੰਦਾ ਵਾ ਇੱਥੇ ਜਿਵੇਂ ਪਾਕਿਸਤਾਨ ਚ ਪਿੰਡਾਂ ਚ ਅਕਸਰ ਜਿਹੜਾ ਨਾ ਬੜਾ ਤੁਹਾਨੂੰ ਇੱਕ ਟ੍ਰੈਡੀਸ਼ਨਲ ਜਿਹੜਾ ਗੈਟਅਪ ਲਿਬਾਸ ਵਗੈਰਾ ਮਿਲੇਗਾ, ਡਰੈਸਿੰਗ, ਲੇਕਿਨ ਸ਼ਹਿਰਾਂ ਚ ਆਓਗੇ ਤੇ ਥੋੜਾ ਜਿਹਾ ਐਡਵਾਂਸਡ ਕਹਿ ਲਓ ਜਾਂ ਥੋੜਾ ਵੈਸਟਰਨ ਟੱਚ ਉਹ ਮਿਲੇਗਾ। ਉੱਥੇ ਵੀ ਇਸੇ ਤਰ੍ਹਾਂ ਹੀ? ਹਾਂਜੀ ਉੱਥੇ ਵੀ ਇਸੇ ਯਾਨੀ ਪਿੰਡਾਂ 'ਚ ਜਿਹੜਾ ਪਿੰਡਾਂ 'ਚ ਕੁੜੀਆਂ ਜੀਨਸ ਨਹੀਂ ਪਾਉਣਗੀਆਂ? ਪਾਉਂਦੀਆਂ ਬਟ ਬਹੁਤ ਨਹੀਂ ਹੈ, ਜ਼ਿਆਦਾ ਖੁੱਲਾ ਨਹੀਂ, ਜ਼ਿਆਦਾ ਖੁੱਲਾ ਉੱਥੇ ਜ਼ਿਆਦਾ ਕੰਜ਼ਰਵੇਟਿਵ ਫੈਮਿਲੀ। ਅੱਛਾ ਤੁਸੀਂ ਮੇਰੇ ਖਿਆਲ 'ਚ ਥੋੜਾ ਟਾਕਟਿਵ ਲੱਗਦੇ ਹੋ। ਨਹੀਂ ਸਹੀ ਸਮਝਿਆ ਨਾ? ਪਾਕਿਸਤਾਨ ਬਾਰੇ ਕੀ ਜਾਣਦੇ ਤੁਸੀਂ? ਪਾਕਿਸਤਾਨ ਬਾਰੇ ਮਤਲਬ ਅਸੀਂ ਜਿੰਨਾ ਸੁਣਿਆ, ਮੇਰੇ ਕਾਫੀ ਫਰੈਂਡਸ ਰਹੇ, ਜਿਵੇਂ ਅਸੀਂ ਲਵਲੀ ਪ੍ਰੋਫੈਸ਼ਨਸ ਪੜ੍ਹਦੇ ਹਾਂ ਤੇ ਉੱਥੇ ਕਾਫੀ ਸਾਊਥ ਇੰਡੀਅਨਸ ਹੁੰਦੇ ਜਿਹੜੇ ਮੁਸਲਿਮਸ ਨੇ, ਤੇ ਉਹਨਾਂ ਨਾਲ ਵੀ ਕਾਫੀ ਫਰੈਂਡਸ਼ਿਪ ਰਹੀ। ਉਹਨਾਂ ਨੇ ਜਿੰਨਾ ਦੱਸਿਆ ਜ਼ਿਆਦਾ ਸਾਡੀ ਫਰੈਂਡਸ਼ਿਪ ਸਾਊਥ ਸਾਈਡ ਵਾਲਿਆਂ ਨਾਲ ਹੀ ਸੀ, ਉਹਨਾਂ ਵਿੱਚੋਂ ਕੁਝ ਮੁਸਲਿਮਸ ਵੀ ਸੀਗੇ। ਨਹੀਂ ਮੁਸਲਿਮ ਅਲੱਗ ਸੀ ਕਿੰਨਾ, ਪਾਕਿਸਤਾਨੀ ਅਲੱਗ ਸੀ। ਹਾਂਜੀ ਹਾਂ ਮੈਂ ਕੰਟਰੀ ਵਾਈਜ਼ ਕਹਿ ਰਿਹਾ, ਜਾਂ ਪਾਕਿਸਤਾਨ 'ਚ ਪੰਜਾਬੀ ਵੀ ਹੈ ਨਾ? ਹਾਂਜੀ ਮੁਸਲਿਮ ਤਾਂ ਹੈ ਹੀ ਆ ਲੇਕਿਨ ਪੰਜਾਬੀ ਵੀ ਹੈ, ਤੇ ਉਹਨਾਂ ਬਾਰੇ ਕੀ ਜਾਣਦੇ ਸੀਗੇ? ਕੁਝ ਜਾਣਦੇ ਹੋ? ਮੈਂ ਇੱਦਾਂ ਜ਼ਿਆਦਾ ਪੜ੍ਹਿਆ ਨਹੀਂ ਪੜ੍ਹਿਆ, ਵੈਸੇ ਸੁਣਿਆ ਹੋਵੇਗਾ ਟੀਵੀ ਤੇ ਜਾਂ ਕੋਈ ਤੁਸੀਂ ਦੱਸ ਰਿਹਾ ਸੀ ਥੋੜੀ ਦੇਰ ਪਹਿਲਾਂ ਆ ਪਾਕਿਸਤਾਨੀ ਦੋ ਬੀਬੀਆਂ ਵੀ ਮਿਲੀਆਂ ਤੁਹਾਨੂੰ, 4 ਸੀ ਗੱਲਬਾਤ, ਉਹਨਾਂ ਨਾਲ ਤੁਹਾਡੀ ਗੱਲਬਾਤ ਹੋ ਰਹੀ ਸੀ, ਦੱਸ ਰਹੀਆਂ ਸੀ ਤੁਸੀਂ ਸ਼ਾਇਦ ਸੀਰੀਅਲਸ ਵਗੈਰਾ ਦੇ ਬਾਰੇ ਚ, ਟੀਵੀ ਸੀਰੀਅਲਸ ਦੇ ਬਾਰੇ ਚ, ਤੇ ਫਿਰ ਇਹ ਜ਼ਿਆਦਾ ਦੇਖਦੀ ਹੈ। ਅੱਛਾ ਤੁਸੀਂ ਦੇਖਦੇ ਹੋ? ਇਹ ਦੇਖਦੀ ਹੈ, ਫਿਰ ਇਹ ਸਾਨੂੰ ਦਿਖਾਉਂਦੀ ਹੈ। ਅੱਛਾ ਤੇ ਕਿਹੜਾ ਦੇਖ ਰਿਹਾ ਅੱਜ ਕੱਲ ਸੀਰੀਅਲ? ਚੁਪਕੇ ਲਾਸਟ ਦੇਖਿਆ ਸੀ, ਉਹ ਇਸੇ ਅਪ੍ਰੈਲ ਮਈ ਚ ਆਇਆ ਸੀ। ਅੱਛਾ ਪਾਕਿਸਤਾਨ ਚ ਇਸ ਟਾਈਮ ਇੱਕ ਸੀਰੀਅਲ ਹੈ ਪਰੀਜ਼ਾਦ, ਹਾਂ ਉਹ ਬਹੁਤ ਅੱਛਾ ਅੱਛਾ ਦੇਖਿਆ ਨਹੀਂ ਹੈ? ਅੱਜ ਦੇਖ ਸ਼ੁਰੂ ਕਰਨਾ, ਉਹ ਵੀ ਸ਼ੁਰੂ ਕਰਨਾ। ਅੱਛਾ ਇੱਕ ਹੋਰ ਹੋਇਆ ਸੀਗਾ, ਮੈਨੂੰ ਵੀ ਭੁੱਲ ਗਿਆ ਵਾ, ਖੈਰ ਉਹ ਵੀ ਪਾਕਿਸਤਾਨ, ਉਹ ਇੰਡੀਆ 'ਚ ਬੜਾ ਲੋਕੀ ਨਾ ਉਹਨੂੰ ਪਸੰਦ ਕਰ ਰਹੇ ਸੀ। ਇੰਡੀਅਨ ਬਹੁਤ ਜ਼ਿਆਦਾ ਪਸੰਦ ਕਰਦੇ ਆ ਪਾਕਿਸਤਾਨੀ ਡਰਾਮਾ, ਸਪੈਸ਼ਲੀ ਜਿਹੜੀ ਫੀਮੇਲ। ਅੱਛਾ ਉਹਦੀ ਕੀ ਵਜ੍ਹਾ ਹੈ ਕਿ ਪਾਕਿਸਤਾਨੀ ਸੀਰੀਅਲਸ ਨੂੰ ਇੱਥੇ ਪਾਕਿਸਤਾਨ 'ਚ ਜਿਹੜੀਆਂ ਬੀਬੀਆਂ ਨੇ ਉਹ ਖਾਸ ਕਰ ਇੰਡੀਅਨ ਸੀਰੀਅਲਸ ਸਟਾਰ ਪਲੱਸ ਵਗੈਰਾ ਫੋਲੋ ਕਰਦੀਆਂ ਨੇ, ਲੇਕਿਨ ਜਦੋਂ ਇੰਡੀਅਨ ਲੋਕਾਂ ਨਾਲ ਮੈਂ ਮਿਲਣਾ ਤੇ ਉਹ ਕਹਿੰਦੇ ਨੇ ਅੱਛਾ ਬੀਬੀਆਂ ਤੇ ਇੱਕ ਪਾਸੇ ਜਿਹੜੇ ਮਰਦ ਲੋਕ ਨੇ ਨਾ ਉਹ ਬੜਾ ਫੋਲੋ ਕਰਦੇ ਨੇ, ਉਹ ਬੜੇ ਦੇਖਦੇ ਨੇ ਸੀਰੀਅਲਸ। ਇਹ ਕੀ ਵਜ੍ਹਾ ਕਿ ਪਾਕਿਸਤਾਨੀ ਸੀਰੀਅਲਸ ਦੇਖਦੇ? ਇੱਕ ਮੈਨੂੰ ਲੱਗਦਾ ਕਿ ਥੋੜੇ ਡਿਫਰੈਂਟ ਕਨਸੈਪਟ ਦੇ, ਡੇਲੀ ਟੂ ਡੇਲੀ ਬੜੀ ਸਿੰਪਲ ਜਿਹੀ ਉਹਨਾਂ ਦੀ ਲਾਈਫ ਦਿਖਾਉਂਦੇ ਆ ਸੀਰੀਅਲਸ ਵਿੱਚ, ਪੂਰੀ ਕਾਮੇਡੀ ਹੁੰਦੀ ਹੈ, ਬਿਲਕੁਲ ਵੀ ਡਿਪਰੈਸਿੰਗ ਜਾਂ ਥੋੜੇ, ਹਾਂ ਉਹ ਥੋੜੀ ਸਿੰਪਲਿਸਿਟੀ ਕਰਕੇ ਸਾਨੂੰ ਜ਼ਿਆਦਾ ਅਟਰੈਕਟਿਵ ਲੱਗਦੇ ਆ। ਅੱਛਾ ਬੜੇ ਪਾਕਿਸਤਾਨੀ ਹਨ, ਬੜੇ ਲੀਨੀਅਰ ਹੁੰਦੇ ਆ, ਸਿੰਪਲ ਲਾਈਫ ਰਿਐਲਿਟੀ ਪੂਰੀ ਉਹ ਸ਼ੋ ਕਰਦੇ ਆ। ਅੱਛਾ ਰਿਐਲਿਟੀ ਬੇਸਡ ਹੁੰਦੇ ਨੇ। ਸਾਡੇ ਹਲੇ ਕੀ ਥੋੜਾ ਜਿਹਾ ਨਾ ਉਹ ਡਰਾਮੈਟਿਕ ਹੋਏ ਚੱਲ ਜਾਂਦੇ। ਹਾਂ ਉਹ ਇੱਕ ਅੱਜ ਕੱਲ ਕਲਿੱਪ ਵਾਇਰਲ ਆ, ਉਹ ਇੱਕ ਦੁਲਹਨ ਹੁੰਦੀ ਹੈ ਫੁੱਲ ਤਿਆਰ ਹੋਈ ਤੇ ਉਹ ਕਹਿੰਦੀ ਮੈਂ ਉਸਸੇ ਸ਼ਾਦੀ ਕਰੂੰਗੀ ਜੋ ਚਾਂਦ ਤੋੜ ਕੇ ਲਾਏਗਾ। ਉਹ ਫਿਰ ਮੁੰਡਾ ਜਾਂਦਾ ਵਾ ਚੰਨ ਤੋੜਨ, ਉਹ ਗੱਡੀ ਤੇ ਵੀ ਚੜ ਕੇ ਜਾਂਦਾ ਵਾ, ਗੱਡੀ ਤੇ ਜਾ ਕੇ ਨਾ ਫਿਰ ਉਹ ਚੰਨ ਤੇ ਜਾਂਦਾ ਵਾ, ਕਾਰ ਤੇ ਬੈਠ ਕੇ ਨਾ ਚੰਨ ਤੇ ਜਾਂਦਾ ਵਾ ਤੇ ਫਿਰ ਚੰਨ ਨੂੰ ਤੋੜ ਕੇ ਲਿਆਉਂਦਾ ਵਾ। ਹਾਂਜੀ ਤੇ ਉਹ ਬੜਾ ਇੱਕ ਡਰਾਮੈਟਿਕ ਤੇ ਫਿਕਸ਼ਨਲ ਜਿਹਾ ਹੁੰਦਾ ਵਾ। ਸ਼ਾਇਦ ਇਹੀ ਵਜ੍ਹਾ ਕਿ ਉਹ ਮਤਲਬ ਉਹ ਇੱਕ ਰਿਐਲਿਟੀ ਬੇਸਡ ਹੁੰਦੇ ਨੇ ਤੇ ਫਿਰ ਇਸ ਨੂੰ ਚੀਜ਼ ਥੋੜੀ ਜ਼ਿਆਦਾ ਪਸੰਦ ਆਉਂਦੇ। ਹਾਂ ਪਲੱਸ ਉਹ ਸੋਹਣੀਆਂ ਵੀ ਬਹੁਤ ਹੁੰਦੀਆਂ ਪਾਕਿਸਤਾਨੀ ਲੇਡੀਜ਼। ਮੈਨੂੰ ਉਹਨਾਂ ਦਾ ਨੇਚਰ ਬਹੁਤ ਪਸੰਦ ਹੈ, ਜਿੰਨੀਆਂ ਪਾਕਿਸਤਾਨੀ ਕੁੜੀਆਂ ਨਾ ਬਹੁਤ ਸਹੀ ਲੱਗਦੀਆਂ। ਨੇਚਰ ਜਾਂ ਬਿਊਟੀ? ਨੇਚਰ ਵੀ ਹੈ, ਬਿਊਟੀ ਵੀ ਹੈ, ਦੋਨੋਂ ਅੱਛੀ ਲੱਗਦੀ। ਅੱਛਾ ਉਹਨਾਂ ਦਾ ਗੈਟਅਪ ਬੜਾ ਪਸੰਦ ਹੈ, ਸਪੈਸ਼ਲੀ ਹਿਜਾਬ ਜਿਹੜਾ ਉਹ ਕੈਰੀ ਕਰਦੀਆਂ, ਬਹੁਤ ਸੋਹਣੇ ਤਰ੍ਹਾਂ ਕੈਰੀ ਕਰਦੀਆਂ, ਪਸੰਦ। ਅੱਛਾ ਤੇ ਹਿਜਾਬ ਵਗੈਰਾ ਤੁਸੀਂ ਵੀ ਕਰਦੇ? ਨਹੀਂ ਅਸੀਂ ਕਰਦੇ ਨਹੀਂ ਆ, ਬਟ ਦੇਖਣ ਨੂੰ ਉਹਨਾਂ ਦਾ ਅੱਛਾ ਲੱਗਦਾ। ਅੱਛਾ ਨਹੀਂ ਵੈਸੇ ਐਜ਼ ਅ ਫੈਸ਼ਨ। ਹਾਂ ਡਰੈਸਿੰਗ ਸਟਾਈਲ ਵੀ ਬਹੁਤ ਜ਼ਿਆਦਾ ਪਸੰਦ ਹੈ, ਅਸੀਂ ਦੇਖਦੇ ਹਾਂ ਵੀ ਇਹ ਇਦਾਂ ਦਾ ਲੈਣਾ ਹੈ, ਇਦਾਂ ਦਾ ਪਾਣਾ ਹੈ। ਸਕਾਰਫਸ ਬਹੁਤ ਕਾਫੀ ਫੋਲੋ ਕਰਦੇ ਹਾਂ। ਇਹਨਾਂ ਦੀ ਮਦਰ ਕੋਲ ਪਾਕਿਸਤਾਨੀ ਸੂਟ ਕਾਫੀ ਨੇ। ਤੇ ਆਪਣਾ ਇਹ ਦੇਖਿਆ ਮੈਂ ਕਿ ਜਿਹੜੀਆਂ ਵੀ ਉੱਥੋਂ ਬੀਬੀਆਂ ਵਗੈਰਾ ਆਉਂਦੀਆਂ ਨੇ ਇੰਡੀਆ, ਕਹਿੰਦੀਆਂ ਨੇ ਪਾਕਿਸਤਾਨੀ ਸੂਟ ਲੈ ਕੇ ਜਾਣੇ, ਤੁਸੀਂ ਵੀ ਲੈ ਕੇ ਜਾਣੇ? ਦੇਖਾਂਗੇ ਜ਼ਰੂਰ। ਅੱਛਾ ਨਹੀਂ ਮਤਲਬ ਕੋਈ ਮਾਈਂਡ ਬਣਾ ਕੇ ਆ ਜਾਂ ਇੱਥੇ ਆ ਕੇ? ਨਹੀਂ ਲੈ ਕੇ ਤਾਂ ਜਾਣੇ। ਉਹਨਾਂ ਦੇ ਅਲੱਗ ਹੀ ਡਿਜ਼ਾਈਨ ਹੁੰਦਾ ਹੈ ਸੂਟਸ ਦਾ, ਲੌਂਗ ਸਲੀਵਸ ਹੁੰਦੀਆਂ ਹੈ,
ਸ਼ਾਰਟ ਹੁੰਦੇ ਬਟ ਪਲਾਜ਼ੋਸ ਬਹੁਤ ਸੋਹਣੇ ਹੁੰਦੇ ਕਟਿੰਗਸ। ਅੱਛਾ ਇਹ ਦੱਸੋ ਤੁਸੀਂ ਦੋਨੋਂ ਪ੍ਰੋਫੈਸ਼ਨਲਸ ਹੋ ਤੇ ਇੱਕ ਮੈਂ ਚੀਜ਼ ਪੁੱਛਣਾ ਚਾਹਾਂਗਾ, ਤੁਸੀਂ ਉੱਥੇ ਆਪਣੇ ਆਫਿਸਿਸ ਵਗੈਰਾ 'ਚ ਜਿੱਥੇ ਜੌਬ ਪਲੇਸ ਤੇ ਉੱਥੇ ਉਰਦੂ ਹਿੰਦੀ ਬੋਲਦੇ ਜਾਂ ਪੰਜਾਬੀ? ਪੰਜਾਬੀ ਜ਼ਿਆਦਾ mix ਹੀ ਹੁੰਦੀ ਹੈ। ਅੱਛਾ ਜ਼ਿਆਦਾ ਪੰਜਾਬੀ ਚੱਲਦੀ ਹੈ? ਜ਼ਿਆਦਾ ਪੰਜਾਬੀ ਚੱਲਦੀ ਹੈ ਬਟ ਜੋ ਕਲੀਗਸ ਉਹਨਾਂ ਦੇ ਨਾਲ ਪੰਜਾਬੀ, ਬਟ ਬੌਸ ਵਗੈਰਾ ਉਹਨਾਂ ਨਾਲ ਹਿੰਦੀ। ਯਾਨੀ ਆਫੀਸ਼ੀਅਲ ਲੈਂਗੁਏਜ ਜਿਹੜੀ ਆ ਪੰਜਾਬ 'ਚ ਜਲੰਧਰ 'ਚ ਪੰਜਾਬੀ ਆ? ਪੰਜਾਬੀ ਅੱਛਾ ਆਫੀਸ਼ੀਅਲ ਲੈਂਗੁਏਜ ਪੰਜਾਬੀ ਆ? ਪੰਜਾਬੀ ਹੈ। ਅੱਛਾ ਠੀਕ। ਇਹ ਨਕਸ਼ੇ ਨੂੰ ਥੋੜਾ ਇੰਜ ਕਰਦੇ ਆ, ਸਿੱਧਾ ਕਰਦੇ ਆ, ਇੰਜ ਕਰਦੇ ਵੀ ਉਹ। ਅੱਛਾ ਇਹ ਪੰਜਾਬੀ 'ਚ ਹੀ ਸਾਰਾ? ਸਭ ਪੰਜਾਬੀ। ਅੱਛਾ ਜ਼ਬਰਦਸਤ। ਇਹ ਚੀਜ਼ ਪਹਿਲੀ ਵਾਰ ਸੁਣੀ ਔਰ ਬੜੀ ਅੱਛੀ ਲੱਗੀ ਕਿ ਇੰਨਾ ਉੱਥੇ ਪੰਜਾਬੀ ਨੂੰ ਜਿਹੜਾ ਹੈ ਮਤਲਬ ਮਾਨ ਦਿੱਤਾ ਜਾਂਦਾ ਵਾ। ਵਿਊਅਰਸ ਮੇਰੀਆਂ ਦੋ ਭੈਣਾਂ ਸੀਗੀਆਂ ਔਰ ਇਹਨਾਂ ਨਾਲ ਮੈਂ ਡਿਸਕਸ਼ਨ ਕਰ ਰਿਹਾ ਸਾਂ। ਉਮੀਦ ਹੈ ਤੁਹਾਨੂੰ ਵੀ ਪਸੰਦ ਆਈ ਹੋਏਗੀ। ਇਜਾਜ਼ਤ ਦਿਓ।